बिना कोई बंदा मारिया पूरे पंजाब उत्ते राज करन वाला बदमाश। ओदा तलक गुजरांवाला दे एक पहलवान खानदान नाल सी। ओने बैंक लुटिया, कई तगड़े लोगों को पता वसूल करदा रहा। दस्सिया जांदा है कि वो अपना तावीज़ गलदा सी फैक्ट्री मालकान वल और ओनू पत्ता दे दिंदे सन। माजू पहलवान ने पूरे पंजाब उत्ते राज कीता। लक्ष्मी चौक लाहौर विच इहदा अपना अंजाम की होया, ये सब कुछ अज दे विलाग विच। अस्सलाम वालेकुम नाज़रीन, बुलेखा टीवी दे नाल मैं आज़म तौकीर। नाज़रीन, अज जिहड़े बदमाश दी तुहाडे नाल मैं स्टोरी शेयर करन लगा वां, इस बदमाश उत्ते फिल्म भी बनी और बुनियादी तौर ते ये की सी और बदमाशी लाइन वाले किवें आया, इन्हें अपनी जिंदगी दे विच की कीता, ये सारा कुछ तुहाडे नाल मैं शेयर करन लगा वां। इहदा नाम सी माजू, मेराजदीन इहदा नाम सी ते बाद विच माजू दे नाम तो ये मशहूर होया। पहलवानां दे घर पैदा होया। अल्लाह जवाया एक पहलवान सी गुजरांवाले दा, ਉਹਦੇ ਘਰ ਪੈਦਾ ਹੋਇਆ। ਇੱਕ ਇਹਦਾ ਹੋਰ ਭਰਾ ਸੀ ਔਰ ਉਹਨੂੰ ਦੂਦਾ ਪਹਿਲਵਾਨ ਕਹਿੰਦੇ ਸਨ, ਮਹਿਮੂਦ ਉਹਦਾ ਨਾਂ ਸੀ। ਤੋ ਇਹ ਪਹਿਲਵਾਨਾਂ ਦੇ ਘਰ ਪੈਦਾ ਹੋਣ ਪਰ ਇਹ ਵੀ ਪਹਿਲਵਾਨੀ ਇਹਨੇ ਵੀ ਸ਼ੁਰੂ ਕੀਤੀ, ਕਸਰਤ ਕਰਦਾ ਸੀ ਔਰ ਦੱਸਿਆ ਜਾਂਦਾ ਹੈ ਕਿ ਇੰਤਹਾਈ ਖੂਬਸੂਰਤ ਨੌਜਵਾਨ ਸੀ ਔਰ ਇਹਦੀ ਬਾਡੀ ਕੁਝ ਇਸ ਤਰ੍ਹਾਂ ਦੀ ਸੀ ਕਿ ਇਹ ਕੁਰਸੀ ਉੱਤੇ ਨਹੀਂ ਸੀ ਬਹਿ ਸਕਦਾ, ਯਾਨੀ ਕੁਰਸੀ ਨਾਲੋਂ ਇਹ ਚੌੜਾ ਸੀ ਔਰ ਇਹਨੂੰ ਜੁੱਤੀ ਜਿਹੜੀ ਉਹ ਬਾਜ਼ਾਰੋਂ ਪੂਰੀ ਨਹੀਂ ਸੀ ਆਉਂਦੀ, ਉਹ ਸਪੈਸ਼ਲ ਬਣਵਾਉਣੀ ਪੈਂਦੀ ਸੀ। ਉੱਚਾ ਲੰਮਾ ਤਗੜਾ ਪਹਿਲਵਾਨ ਔਰ ਨੌਜਵਾਨ ਸੀ। खैर ये पहलवानी करता रहा। ਇਹਦਾ ਇੱਕ ਮਾਮਾ ਸੀ, ਉਹਨੂੰ ਕੁੱਤੇ ਲੜਾਉਣ ਦਾ ਬੜਾ ਸ਼ੌਕ ਸੀ। ਲੜਾਈ ਵਾਲੇ ਕੁੱਤੇ ਲੋਕ ਰੱਖਦੇ ਨੇ ਔਰ ਆਪਸ ਦੇ ਵਿੱਚ ਲੜਾਉਂਦੇ ਨੇ, ਲੜਾਈਆਂ ਕਰਾਉਂਦੇ ਨੇ ਬਕਾਇਦਾ। ਪੰਜਾਬ ਦੇ ਵਿੱਚ ਇਹ ਖੇਲ ਬਹੁਤ ਪੁਰਾਣਾ ਹੈ ਔਰ ਅੱਜ ਤੀਕ ਕਰੇ ਚੱਲਦਾ ਆ ਰਿਹਾ ਹੈ। ਸੋ ਇਹਦਾ ਮਾਮਾ ਇੱਕ ਸੀ, ਉਹਨੂੰ ਇਹ ਸ਼ੌਕ ਸੀ। ਇੱਕ ਵਾਰੀ ਹੁੰਦਾ ਹੈ ਵੇ ਕਿ ਗੁਜਰਾਂਵਾਲੇ ਦੀ ਕਸ਼ਮੀਰੀ ਖਾਨਦਾਨ ਸੀ, ਉਹਨਾਂ ਨਾਲ ਇਹਦੇ ਮਾਮੇ ਨੇ ਕੁੱਤਾ ਲੜਾਇਆ ਔਰ ਉਸ ਤੋਂ ਝਗੜਾ ਹੋ ਗਿਆ। ਉਸ ਝਗੜੇ 'ਚ ਆ ਕੇ ਕਸ਼ਮੀਰੀਆਂ ਨੇ ਇਹਦੇ ਮਾਮੇ ਨੂੰ ਵਾਹ ਹੀ ਮਾਰਿਆ, ਕੁੱਟਿਆ ਤੇ ਬੇਇੱਜ਼ਤ ਕੀਤਾ। ਇਹ ਝਗੜਾ ਹੋਣ ਤੋਂ ਬਾਅਦ ਜਦੋਂ ਮਾਜੂ ਨੂੰ ਇਸ ਗੱਲ ਦਾ ਪਤਾ ਲੱਗਦਾ ਵੇ ਤੇ ਸਾਰੀ ਬਾਤ ਇਹ ਬਦਮਾਸ਼ ਤੇ ਉਦੋਂ ਨਹੀਂ ਸੀ, ਲੇਕਿਨ ਪਹਿਲਵਾਨ ਸਨ ਔਰ ਪਹਿਲਵਾਨਾਂ ਦਾ ਵੀ ਇੱਕ ਆਪਣਾ ਸਿਸਟਮ ਹੁੰਦਾ ਹੈ, ਇੱਕ ਆਪਣੀ ਨਿਜ਼ਾਮ ਹੁੰਦਾ ਹੈ, ਉਹ ਕਿਸੇ ਨੂੰ ਕੁਝ ਵੀ ਨਹੀਂ ਸਮਝਦੇ। ਸੋ ਇਹਨੇ ਆਪਣੇ ਕੁਝ ਕਜ਼ਨ ਨਾਲ ਲੈ ਤੇ ਕਸ਼ਮੀਰੀਆਂ ਦੇ ਮੁਹੱਲੇ ਜਾ ਕੇ ਉੱਥੇ ਉਹਨਾਂ ਕਸ਼ਮੀਰੀਆਂ ਨੂੰ ਮਾਰਿਆ, ਕੁੱਟਿਆ ਤੇ ਵਾਹ ਸਾਰੀ ਉਹਨਾਂ ਨੂੰ ਬੇਇੱਜ਼ਤ ਕੀਤਾ। ਅੱਛਾ, ਉਹਨਾਂ ਨੂੰ ਬੇਇੱਜ਼ਤ ਕਰਨ ਤੋਂ ਬਾਅਦ ਇਹ ਘਰ ਆ ਗਿਆ ਔਰ ਇਸ ਤੋਂ ਬਾਅਦ ਇਹਦਾ ਮਿਜ਼ਾਜ ਜਿਹੜਾ ਹੈਗਾ ਨਾ, ਉਹ ਬਦਮਾਸ਼ੀ ਵੱਲ ਢਲਣਾ ਸ਼ੁਰੂ ਹੋ ਗਿਆ ਪਹਿਲਵਾਨੀ ਤੋਂ। ਜ਼ਾਰੀ ਬਾਤ ਹੈ, ਬੁਰੇ ਕੰਮ ਵਿੱਚ ਇੱਕ ਅਟਰੈਕਸ਼ਨ ਜਿਹੜੀ ਹੈ ਉਹ ਜ਼ਰੂਰ ਹੁੰਦੀ ਹੈ। ਸੋ ਇਹ ਇਸ ਪਾਸੇ ਆਉਣਾ ਸ਼ੁਰੂ ਹੋ ਗਿਆ, ਬਦਮਾਸ਼ੀ ਵਾਲ ਆਉਣਾ ਸ਼ੁਰੂ ਹੋ ਗਿਆ। ਹੁਣ ਜਿਹੜੇ ਕਸ਼ਮੀਰੀ ਸਨ ਉਹ ਤਗੜਾ ਖਾਨਦਾਨ ਸੀ ਉੱਥੇ ਦਾ, ਪੈਸੇ ਟਕੇ ਵੱਲੋਂ ਵੀ ਉਹ ਬਹੁਤ ਤਗੜੇ ਸਨ ਔਰ ਬਦਮਾਸ਼ ਵੀ ਐ ਸਨ। ਉਹਨਾਂ ਦਾ ਚੌਂਕੇ ਉਹਨਾਂ ਦੀ ਬਹੁਤ ਬੇਇੱਜ਼ਤੀ ਹੋ ਚੁੱਕੀ ਸੀ। ਉਹਨਾਂ ਦੇ ਮੁਹੱਲੇ ਦੇ ਵਿੱਚ ਵੜ ਕੇ ਮਾਜੂ ਨੇ ਤੇ ਆਪਣੇ ਉਹਦੇ ਕਜ਼ਨਾਂ ਨੂੰ ਨਾਲ ਲੈ ਕੇ ਤੇ ਉਹਨਾਂ ਨੂੰ ਮਾਰਿਆ ਸੀ। ਸੋ ਉਹਨਾਂ ਇੱਕ ਉਜਰਤੀ ਕਾਤਲ ਸੀ ਉਹਨਾਂ ਦਿਨਾਂ 'ਚ, ਇਬਰਾਹੀਮ ਉਰਫ ਇਬਰੂ, ਉਹਨੂੰ ਬੁਲਾਇਆ, ਬੁਲਾ ਕੇ ਤੇ ਇਹਦੇ ਮਾਜੂ ਦੇ ਪਿਓ ਦੀ ਉਹਨੂੰ ਸੁਪਾਰੀ ਦੇ ਦਿੱਤੀ ਕਿ ਅੱਲਾ ਜਵਾਇਆ ਪਹਿਲਵਾਨ ਜਿਹੜਾ ਉਹਨੂੰ ਤੂੰ ਮਾਰ ਦੇ। ਸੋ ਉਹ ਜਿਹੜਾ ਇਬਰਾਹੀਮ ਉਰਫ ਇਬਰੂ ਹੈ, ਉਹਨੇ ਤੇ ਨਾਲ ਉਹਦੇ ਇੱਕ ਹੋਰ ਸੀ ਸ਼ਫੀ, ਇਹਨਾਂ ਦੋਵਾਂ ਨੇ ਰਲ ਕੇ ਮਾਜੂ ਪਹਿਲਵਾਨ ਦੇ ਪਿਓ ਅੱਲਾ ਜਵਾਇਆ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂ ਇਹ ਕੰਮ ਹੋ ਜਾਂਦਾ ਵੇ ਤੇ ਹੁਣ ਮਾਜੂ ਪਹਿਲਵਾਨ ਜਿਹੜਾ ਹੈਗਾ, ਸਾਰੀ ਬਾਤ ਹੈ, ਉਹਦਾ ਪਿਓ ਕਤਲ ਹੋ ਜਾਂਦਾ ਹੈ। ਪਹਿਲੇ ਤਾਂ ਚਲੋ ਛੋਟੇ ਛੋਟੇ ਲੜਾਈਆਂ ਝਗੜੇ ਸਨ, ਲੇਕਿਨ ਪਿਓ ਦੇ ਕਤਲ ਹੋਣ ਤੋਂ ਬਾਅਦ ਇਹ ਪੂਰਾ ਬਿਫਰ ਜਾਂਦਾ ਹੈ ਔਰ ਇਹ ਕਸ਼ਮੀਰੀਆਂ ਨੂੰ ਲੱਭਣਾ ਸ਼ੁਰੂ ਕਰ ਦਿੰਦਾ ਹੈ ਕਿ ਜਿੱਥੇ ਵੀ ਕਸ਼ਮੀਰੀ ਲੱਭਣ ਉਹਨਾਂ ਨੂੰ ਮਾਰ ਦੇਣਾ। ਲੇਕਿਨ ਇਹਨੂੰ ਉਹ ਨਹੀਂ ਲੱਭਦੇ ਔਰ ਨਾ ਹੀ ਕੋਈ ਦਾ ਟਾਕਰਾ ਹੁੰਦਾ। ਲੜਾਈਆਂ ਝਗੜੇ ਜ਼ਰੂਰ ਹੁੰਦੇ ਨੇ, ਲੇਕਿਨ ਇਹ ਉਹਨਾਂ ਤੱਕ ਨਹੀਂ ਪਹੁੰਚ ਸਕਦਾ ਔਰ ਪਿਓ ਦਾ ਬਦਲਾ ਜਿਹੜਾ ਹੈ ਉਹ ਨਹੀਂ ਲੈ ਸਕਦਾ। ਵਕਤ ਗੁਜ਼ਰਦਾ ਰਿਹਾ, ਇਹਨੇ ਬਦਮਾਸ਼ੀ 'ਚ ਬਕਾਇਦਾ ਪੈਰ ਰੱਖ ਲਿਆ, ਲੋਕਾਂ ਕੋਲੋਂ ਪੱਥਾ ਵਸੂਲ ਕਰਨਾ ਸ਼ੁਰੂ ਕਰ ਦਿੱਤਾ ਔਰ ਡਾਕੇ ਡੂਕੇ ਮਾਰਨੇ ਸ਼ੁਰੂ ਕਰ ਦਿੱਤੇ, ਜੋ ਕਿ ਦੱਸਿਆ ਜਾਂਦਾ ਹੈ। ਬਾਜ਼ ਗੱਲਾਂ ਫੇਕ ਵੀ ਹੁੰਦੀਆਂ ਨੇ, ਲੇਕਿਨ ਜ਼ਾਰੀ ਬਾਤ ਹੈ ਕੁਝ ਸਟੋਰੀਆਂ ਜਿਹੜੀਆਂ ਨਾ ਉਹ ਸੁਣੀਆਂ ਸੁਣਾਈਆਂ ਸੀਨਾ ਬਸੀਨਾ ਅੱਗੇ ਚਲਦੀਆਂ ਆ ਰਹੀਆਂ ਹੁੰਦੀਆਂ ਨੇ। ਉਹਨਾਂ 'ਚ ਬਾਜ਼ ਦੇ ਝੋਲ ਵੀ ਹੋ ਸਕਦਾ ਵੇ। ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਕਹਾਣੀ ਜਿਹੜੀ ਉਹ 100% ਹੀ ਦਰੁਸਤ ਹੋਵੇ, ਲੇਕਿਨ ਇਹ ਜ਼ਰੂਰ ਹੁੰਦਾ ਹੈ ਕਿ ਉਹ ਟੋਟਲ ਝੂਠ ਵੀ ਨਹੀਂ ਹੋ ਸਕਦੀ। ਸੋ ਇਹ ਸੀਨਾ ਬਸੀਨਾ ਕਹਾਣੀਆਂ ਨੇ। ਦੱਸਿਆ ਜਾਂਦਾ ਇਹਨੇ ਬੈਂਕ ਵੀ ਲੁੱਟਿਆ ਔਰ ਬੈਂਕ ਕੈਸ਼ ਦੀਆਂ ਜਿਹੜੀਆਂ ਗੱਡੀ ਹੁੰਦੀ ਹੈ ਬੈਂਕ ਦੀ, ਉਹਦੇ 'ਚੋਂ ਕੈਸ਼ ਲੁੱਟਿਆ। ਉਸ ਤੋਂ ਬਾਅਦ ਪੱਥਾ ਵਸੂਲੀ ਦੇ ਹਵਾਲੇ ਨਾਲ ਇਹ ਦੱਸਿਆ ਜਾਂਦਾ ਕਿ ਇਹਨੇ ਇੱਕ ਤਾਵੀਜ਼ ਪਾਇਆ ਹੁੰਦਾ ਸੀ ਔਰ ਉਹ ਆਪਣਾ ਤਾਵੀਜ਼ ਜਿਹੜਾ ਲਾ ਕੇ ਬਤੌਰੇ ਪੈਗਾਮ ਕਿਸੇ ਵੀ ਫੈਕਟਰੀ ਮਾਲਕ ਵੱਲ ਭੇਜ ਦਿੰਦਾ ਸੀ ਕਿ ਮੈਨੂੰ ਪੱਥਾ ਦੇ। ਅੱਛਾ, ਔਰ ਉਹ ਤਾਵੀਜ਼ ਜਿਹੜਾ ਉਹਦੇ ਨਾਲ ਹੀ ਪੱਥਾ ਆ ਜਾਂਦਾ ਸੀ। ਇਹ ਮੈਂ ਅੱਗੇ ਜਾ ਕੇ ਦੱਸਾਂਗਾ ਕਿ ਉਹ ਤਾਵੀਜ਼ ਕੌਣ ਸੀ, ਕਿਹਨੇ ਇਹਨੂੰ ਦਿੱਤਾ ਸੀ ਔਰ ਉਹਦਾ ਕੀ ਮਤਲਬ ਸੀ। ਮਾਜੂ ਨੇ ਆਏ ਰੋਜ਼ ਸ਼ਹਿਰ ਦੇ ਵਿੱਚ ਲੜਾਈਆਂ ਝਗੜੇ ਸ਼ੁਰੂ ਕਰ ਦਿੱਤੇ ਔਰ ਕਸ਼ਮੀਰੀਆਂ ਨੂੰ ਵੀ ਲੱਭਦਾ ਫਿਰਦਾ ਸੀ। ਅੱਛਾ, ਹੁਣ ਹੁੰਦਾ ਇਹ ਵੇ ਕਹਾਣੀ ਇੱਕ ਨਵਾਂ ਮੋੜ ਲੈਂਦੀ ਹੈ ਕਿ ਮਾਜੂ ਦੀ ਇੱਕ ਹੋਰ ਥਰਡ ਪਾਰਟੀ ਸੀ, ਉਹਦੇ ਨਾਲ ਝਗੜਾ ਹੋ ਜਾਂਦਾ ਹੈ ਔਰ ਜਦੋਂ ਝਗੜਾ ਹੋ ਜਾਂਦਾ ਵੇ ਤੇ ਇਹਨੂੰ ਜੇਲ੍ਹ ਹੋ ਜਾਂਦੀ ਹੈ ਤੇ ਜਿਹੜੇ ਇਹਦੇ ਮੁਖਾਲਿਫ ਕਸ਼ਮੀਰੀ ਸਨ
ਉਹਨਾਂ ਦੂਜੀ ਪਾਰਟੀ ਨੂੰ ਸਪੋਰਟ ਕੀਤਾ। ਜ਼ਾਰੀ ਬਾਤ ਹੈ ਉਹਨਾਂ ਮੁਖਾਲਫਤ ਆਪਣੀ ਕੁੱਟਣੀ ਸੀ। ਇਹ ਜੇਲ੍ਹ ਚਲਾ ਜਾਂਦਾ ਵੇ। ਜਦੋਂ ਇਹ ਜੇਲ੍ਹ ਚਲਾ ਜਾਂਦਾ ਵੇ, ਗੁਜਰਾਂਵਾਲਾ ਜੇਲ੍ਹ ਦੇ ਵਿੱਚ ਬੰਦ ਹੋ ਜਾਂਦਾ ਹੈ। ਇੱਕ ਦਿਨ ਹੁੰਦਾ ਹੈ ਵੇ ਕਿ ਇਹ ਪੇਸ਼ੀ ਤੇ ਆਉਂਦਾ ਹੈ ਅਦਾਲਤ, ਔਰ ਅਦਾਲਤ ਦੇ ਵਿੱਚ ਬਖਸ਼ੀਖਾਨਾ ਬਣਿਆ ਹੁੰਦਾ ਹੈ, ਜਿਹਨੂੰ ਇੰਤਜ਼ਾਰਗਾਹ ਵੀ ਕਿਹਾ ਜਾਂਦਾ ਹੈਗਾ ਕਿ ਇੱਕ ਕੈਦੀ ਨੂੰ ਪੇਸ਼ ਜਾਂ ਦੋ ਕੈਦੀਆਂ ਨੂੰ ਪੇਸ਼ ਕੀਤਾ ਜਾਂਦਾ, ਦੂਜੇ ਬਖਸ਼ੀਖਾਨੇ 'ਚ ਡੱਕੇ ਹੁੰਦੇ ਨੇ। ਜਿਵੇਂ ਜਿਵੇਂ ਅਦਾਲਤ ਦੇ ਵਿੱਚ ਉਹਨਾਂ ਦੀ ਆਵਾਜ਼ ਲੱਗਦੀ ਜਾਂਦੀ, ਉਵੇਂ ਉਵੇਂ ਕੱਢ ਕੇ ਪੁਲਿਸ ਉਹਨਾਂ ਨੂੰ ਪੇਸ਼ ਕਰਦੀ ਹੈ। ਇਹ ਬਖਸ਼ੀਖਾਨੇ 'ਚ ਬੰਦ ਹੁੰਦਾ ਵੇ ਅਤੇ ਇਹਦੇ ਦੋ ਸਾਥੀ ਇਹਨੂੰ ਮਿਲਣ ਆਉਂਦੇ ਨੇ। ਦੋ ਦੋਸਤ ਸਨ। ਉਹ ਦੱਸਿਆ ਜਾਂਦਾ ਕਿ ਉਹ ਦੋਵੇਂ ਭਰਾ ਸਨ ਔਰ ਉਹ ਇਹਦੀ ਮੁਲਾਕਾਤ ਕਰਨ ਵਾਸਤੇ ਉੱਥੇ ਬਖਸ਼ੀਖਾਨੇ ਆਉਂਦੇ ਨੇ। ਉਹ ਆ ਕੇ ਇਹਦੇ ਨਾਲ ਗੱਪਸ਼ਪ ਲਾ ਰਹੇ ਹੁੰਦੇ ਨੇ ਅਤੇ ਇੱਕ ਮਲਕ ਬਸ਼ੀਰ ਨਾਮੀ ਬੰਦਾ ਉੱਥੋਂ ਲੱਗਦਾ ਵੇ। ਅੱਛਾ, ਹੁਣ ਮਲਕ ਬਸ਼ੀਰ ਜਿਹੜਾ ਹੈ ਉਹਨੇ ਕਸ਼ਮੀਰੀਆਂ ਨਾਲ ਰਲ ਕੇ ਇਹਦੇ ਪਿਓ ਨੂੰ ਮਰਵਾਉਣ ਵਿੱਚ ਉਹਦਾ ਵੀ ਕਿਰਦਾਰ ਸੀ। ਮਲਕ ਬਸ਼ੀਰ ਦਾ ਔਰ ਮਾਜੂ ਨੂੰ ਇਸ ਗੱਲ ਦਾ ਪਤਾ ਸੀ ਕਿ ਇਹ ਮਲਕ ਬਸ਼ੀਰ ਜਿਹੜਾ ਹੈਗਾ ਮੇਰੇ ਪਿਓ ਨੂੰ ਮਰਵਾਉਣ ਵਿੱਚ ਇਹਦਾ ਵੀ ਕਿਰਦਾਰ ਹੈ। ਸੋ ਉਹ ਜਿਹੜੇ ਮੁਲਾਕਾਤੀਆ ਆਏ ਸਨ, ਮਾਜੂ ਉਹਨਾਂ ਨੂੰ ਕਹਿੰਦਾ ਕਿ ਉਹ ਵੇਖੋ ਮੇਰੇ ਪਿਓ ਦਾ ਕਾਤਲ ਜਾਣ ਡਿਆ, ਇਹਦੇ 'ਤੇ ਹਮਲਾ ਕਰੋ, ਇਹਨੂੰ ਮਾਰ ਦਿਆ ਜੇ, ਇਹਨੂੰ ਛੱਡਣਾ ਨਹੀਂ ਹੈ, ਮੇਰੇ ਪਿਓ ਦਾ ਕਾਤਲ ਜੇ। ਉਹ ਦੋਵੇਂ ਭਰਾ ਜਿਹੜੇ ਨੇ ਉਹ ਹਮਲਾ ਕਰ ਦਿੰਦੇ ਨੇ ਅਦਾਲਤ ਦੇ ਵਿੱਚ ਹੀ, ਬਖਸ਼ੀਖਾਨੇ ਦੇ ਸਾਹਮਣੇ, ਔਰ ਉਸ ਮਲਕ ਬਸ਼ੀਰ ਨੂੰ ਉਹ ਜਾਨੋਂ ਮਾਰ ਕੇ ਛੱਡਦੇ ਨੇ। ਇਹ ਕਤਲ ਹੋ ਜਾਂਦਾ ਵੇ ਮਲਕ ਬਸ਼ੀਰ। ਹੁਣ ਮਾਜੂ ਚੌਂਕੇ ਆਲਰੇਡੀ ਜੇਲ੍ਹ 'ਚ ਬੰਦ ਸੀ, ਉਹਨਾਂ ਦੋਵਾਂ ਭਰਾਵਾਂ ਉੱਤੇ ਵੀ ਪਰਚਾ ਹੁੰਦਾ ਹੈ ਅਤੇ ਨਾਲ ਮਾਜੂ ਉੱਤੇ ਵੀ ਇਹ ਕਤਲ ਦਾ ਪਰਚਾ ਹੋ ਜਾਂਦਾ ਹੈ, ਇਸ ਵਾਸਤੇ ਕਿ ਜ਼ਾਹਿਰ ਇਹਨੇ ਮਰਵਾਇਆ ਸੀ ਔਰ ਉਹਦੇ ਕਹਿਣ ਦੇ ਉੱਤੇ ਹੀ ਉਹਨਾਂ ਮਾਰਿਆ ਸੀ। ਸੋ ਇਹਦੀ ਜੇਲ੍ਹ ਜਿਹੜੀ ਹੈ ਹੋਰ ਲੰਮੀ ਹੋ ਜਾਂਦੀ ਹੈ। ਜੇਲ੍ਹ ਦੇ ਵਿੱਚ ਉਸ ਸਮੇਂ ਜਿਹੜੇ ਤਗੜੇ ਤਗੜੇ ਬਦਮਾਸ਼ ਬੰਦ ਸਨ ਉਹਨਾਂ ਬਾਰੇ ਵੀ ਮੈਂ ਦੱਸਦਾ ਜਾਵਾਂਗੀ। ਬਾਲਾ ਪੀਰੇ ਦਾ, ਜ਼ੈਗਮ ਚੱਠਾ, ਬਿੱਲੂ ਘੰਟਾ ਘਰੀਆ ਅਤੇ ਜੱਗਾ ਗੁੱਜਰ, ਇਹ ਸਾਰੇ ਉਦੋਂ ਜੇਲ੍ਹ ਦੇ ਵਿੱਚ ਬੰਦ ਸਨ। ਜੇਲ੍ਹ ਦੇ ਵਿੱਚ ਜ਼ਾਹਿਰ ਦੋਸਤੀਆਂ ਵੀ ਹੁੰਦੀਆਂ ਨੇ, ਦੁਸ਼ਮਣੀਆਂ ਵੀ ਬਣਦੀਆਂ ਨੇ। ਜੇਲ੍ਹ ਦੇ ਵਿੱਚ ਵੀ ਬਦਮਾਸ਼ਾਂ ਦੀ ਇੰਜ ਦੀ ਹੀ ਲਾਈਫ ਹੁੰਦੀ ਹੈ। ਸੋ ਇਹਦੀ ਉੱਥੇ ਦੋਸਤੀ ਹੋ ਜਾਂਦੀ ਹੈ ਜੱਗੇ ਗੁੱਜਰ ਨਾਲ। ਜੱਗੇ ਗੁੱਜਰ ਨਾਲ ਜਦੋਂ ਜੇਲ੍ਹ ਹੋ ਜਾਂਦੀ ਹੈ, ਜੇਲ੍ਹ ਤੋਂ ਪਹਿਲੇ ਮੈਂ ਦੱਸਦਾ ਜਾਵਾਂ ਕਿ ਇਹਦੇ ਬਾਰੇ ਮਸ਼ਹੂਰ ਸੀ ਕਿ ਇਹ ਅਯਾਸ਼ ਵੀ ਸੀ। ਮਾਜੂ ਪਹਿਲਵਾਨ ਜਿਹੜਾ ਇਹ ਅਯਾਸ਼ੀ ਵੀ ਕਰਦਾ ਸੀ। ਜਦੋਂ ਇਹ ਬਦਮਾਸ਼ੀਆਂ ਲਾਇਆ ਨਾ ਪਹਿਲਵਾਨੀ ਛੱਡ ਕੇ, ਤੇ ਅਯਾਸ਼ ਵੀ ਸੀ। ਬਾਜ਼ਾਰੇ ਹੁਸਨ ਲਾਹੌਰ ਆਉਂਦਾ ਜਾਂਦਾ ਸੀ, ਉਸ ਤੋਂ ਬਾਅਦ ਸ਼ਰਾਬ ਪੀਂਦਾ ਸੀ। ਮਤਲਬ ਇਸ ਤਰ੍ਹਾਂ ਦੇ ਇਹਦੇ ਮਾਮਲਾਤ ਜਿਹੜੇ ਨੇ ਉਹ ਵੀ ਸਾਹਮਣੇ ਆਉਂਦੇ ਨੇ। ਖੈਰ ਹੁੰਦਾ ਹੈ ਵੀ ਕਿ ਜੱਗੇ ਨਾਲ ਇਹਦੀ ਦੋਸਤੀ ਹੁੰਦੀ ਹੈ ਜੇਲ੍ਹ ਦੇ ਵਿੱਚ, ਔਰ ਜੱਗਾ ਇੱਕ ਦਿਨ ਪੇਸ਼ੀ 'ਤੇ ਜਾਂਦਾ ਹੈ ਅਤੇ ਉਹਦੇ ਮੁਖਾਲਫ ਜਿਹੜੇ ਨੇ ਉਹ ਅਦਾਲਤ 'ਤੇ ਉਹਨੂੰ ਬੇਇੱਜ਼ਤ ਕਰਦੇ ਨੇ, ਉਹਨੂੰ ਮਾਰਦੇ ਕੁੱਟਦੇ ਨੇ ਵਾਹਵਾ ਸਾਰੀ। ਖੈਰ ਉਹ ਅਦਾਲਤੋਂ ਵਾਪਸ ਜੇਲ੍ਹ 'ਚ ਆ ਕੇ ਅਤੇ ਮਾਜੂ ਪਹਿਲਵਾਨ ਨੂੰ ਦੱਸਦਾ ਕਿ ਯਾਰ ਤੇਰੇ ਸ਼ਹਿਰ 'ਚ ਮੇਰੇ ਨਾਲ ਇਹ ਸਾਰਾ ਕੁਝ ਹੋ ਗਿਆ ਵੇ ਕਿ ਮੇਰੇ ਮੁਖਾਲਫਾਂ ਨੇ ਮੈਨੂੰ ਅਦਾਲਤ ਦੇ ਵਿੱਚ ਬਹੁਤ ਬੇਇੱਜ਼ਤ ਕੀਤਾ। ਇਹਨੇ ਕਿਹਾ ਯਾਰ ਗੱਲ ਇਹ ਵੇ ਕਿ ਮੈਂ ਤਾਂ ਹੁਣ ਜੇਲ੍ਹ ਦੇ ਵਿੱਚ ਬੰਦ ਹਾਂ, ਲੇਕਿਨ ਤੂੰ ਇਸ ਗੱਲ 'ਤੇ ਨਾ ਐਡਾ ਪਰੇਸ਼ਾਨ ਨਾ ਹੋ, ਇਹਦਾ ਬਦਲਾ ਅਸੀਂ ਜ਼ਰੂਰ ਲਵਾਂਗੇ। ਰੱਬ ਦੀ ਕਰਨੀ ਇਹ ਹੁੰਦੀ ਹੈ ਕਿ ਇਹਨਾਂ ਦੋਵਾਂ ਦੀ ਇੱਕ ਤਰੀਖ ਅਦਾਲਤ ਦੇ ਵਿੱਚ ਹੁੰਦੀ ਹੈ ਔਰ ਦੋਵਾਂ ਦੀ ਪੇਸ਼ੀ ਇਕੱਠੀ ਹੁੰਦੀ ਹੈ, ਯਾਨੀ ਉਸੇ ਦਿਨ ਹੀ ਡੇਟ ਮਾਜੂ ਦੀ ਵੀ ਹੁੰਦੀ ਹੈ ਅਤੇ ਉਸੇ ਦਿਨ ਹੀ ਜੱਗੇ ਗੁੱਜਰ ਦੀ ਵੀ ਹੁੰਦੀ ਹੈ। ਦੋਵੇਂ ਜਾਂਦੇ ਨੇ ਅਦਾਲਤ ਦੇ ਵਿੱਚ ਤਾਰੀਖ 'ਤੇ। ਜਦੋਂ ਇਹ ਪੇਸ਼ੀ 'ਤੇ ਜਾਂਦੇ ਨੇ ਅਤੇ ਉਹਦੇ ਉਹ ਮੁਖਾਲਫ ਜਿਹੜੇ ਸਨ ਜੱਗੇ ਦੇ, ਉਹ ਜ਼ਾਹਿਰ ਪੇਸ਼ੀ 'ਤੇ ਉਹਨਾਂ ਵੀ ਆਉਣਾ ਹੀ ਆਉਣਾ ਸੀ। ਤੋ ਜਦੋਂ ਆਉਂਦਾ ਤਾਂ ਉਹ ਦੱਸਦਾ ਕਿ ਇਹ ਉਹ ਲੋਕ ਨੇ ਜਿਨ੍ਹਾਂ ਮੈਨੂੰ ਬੇਇੱਜ਼ਤ ਕੀਤਾ ਔਰ ਮੇਰੇ 'ਤੇ ਹਮਲਾ ਕੀਤਾ। ਔਰ ਦੱਸਿਆ ਜਾਂਦਾ ਹੈ ਕਿ ਇਹਨਾਂ ਨੂੰ ਦੋਵਾਂ ਨੂੰ ਹੱਥਕੜੀਆਂ ਲੱਗੀਆਂ ਸਨ। ਇਹਨੇ ਖਬਰੇ ਪੁਲਿਸ ਨੂੰ ਮੈਨੇਜ ਕੀਤਾ ਮਾਜੂ ਨੇ, ਜਾਂ ਜੋ ਵੀ ਕਰਦਿਆਂ ਕਰਾਂਦਿਆਂ ਇਹਨਾਂ ਦੋਵਾਂ ਨੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਹੱਥਕੜੀਆਂ ਸਮੇਤ, ਔਰ ਉਹਨਾਂ ਨੂੰ ਵਾਹਵਾ ਹੀ ਵਜਾਇਆ, ਉੱਥੇ ਵਾਹਵਾ ਹੀ ਮਾਰਿਆ ਕੁੱਟਿਆ। ਔਰ ਉਸ ਤੋਂ ਬਾਅਦ ਇਹ ਵਾਪਸ ਜੇਲ੍ਹ ਆ ਜਾਂਦੇ ਨੇ। ਜਦੋਂ ਇਹ ਜੇਲ੍ਹ ਆ ਜਾਂਦੇ ਨੇ, ਜੇਲ੍ਹ ਦੇ ਵਿੱਚ ਇਹਦੀ ਬਾਲਾ ਪੀਰੇ ਦਾ ਜਿਹੜਾ ਉਹਦੇ ਨਾਲ ਵੀ ਲੜਾਈ ਹੋਈ ਔਰ ਇਹਨੇ ਉਹਨੂੰ ਵਾਹਵਾ ਹੀ ਉੱਥੇ ਬੇਇੱਜ਼ਤ ਕੀਤਾ ਹੈ ਅਸੀਂ। ਤੋ ਅੱਗੇ ਜਾ ਕੇ ਮੈਂ ਦੱਸਾਂਗਾ ਕਿ ਫਿਰ ਇਹਦਾ ਦਾ ਅੰਜਾਮ ਵੀ ਇਸੇ ਹਵਾਲੇ ਨਾਲ ਹੀ ਹੋਇਆ। ਖੈਰ ਇਹ ਜੇਲ੍ਹ ਦੇ ਵਿੱਚ ਹੁਣ ਬੰਦ ਹੈ, ਤੋ ਜ਼ਾਹਿਰ ਕਤਲ ਵੀ ਇਹਦੇ 'ਤੇ ਪੈ ਗਿਆ ਸੀ। ਜੇਲ੍ਹ ਲੰਮੀ ਹੋ ਗਈ ਸੀ ਕਿ ਇਸ ਸਮੇਂ ਨਾਲ ਇਲੈਕਸ਼ਨ ਦਾ ਦੌਰਾ ਸੀ, ਇਲੈਕਸ਼ਨ ਆ ਜਾਂਦੇ ਨੇ। ਅਤੇ ਦੱਸਿਆ ਜਾਂਦਾ ਹੈ ਕਿ ਇੱਕ ਪੀਪਲਸ ਪਾਰਟੀ ਦਾ ਇੱਕ ਤਗੜਾ ਸਿਆਸਤਦਾਨ ਸੀ, ਉਹਨੇ ਇਹ ਆਪਣਾ ਇਲੈਕਸ਼ਨ ਜਿੱਤਣ ਵਾਸਤੇ ਮਾਜੂ ਨੂੰ ਜੇਲੋਂ ਰਿਹਾ ਕਰਵਾ ਲਿਆ, ਬਰੀ ਆਪਣਾ ਜ਼ਮਾਨਤ 'ਤੇ, ਅਤੇ ਇਹਨੂੰ ਬਾਹਰ ਕਢਾ ਲਿਆ ਤਾਂ ਕਿ ਮੇਰਾ ਉਹ ਇਲੈਕਸ਼ਨ ਲੜੇ। ਬਾਹਰ ਜਦੋਂ ਆਉਂਦਾ ਵੇ ਅਤੇ ਉਹਨੇ ਕਿਹਾ ਕਿ ਮੇਰਾ ਇਲੈਕਸ਼ਨ ਜਿਹੜਾ ਹੈ ਮਾਜੂ ਤੂੰ ਲੜਨਾ। ਇਹਨੇ ਕਿਹਾ ਕੋਈ ਗੱਲ ਨਹੀਂ, ਮੈਂ ਇਲੈਕਸ਼ਨ ਲੜਾਂਗਾ ਔਰ ਇਨਸ਼ਾਅੱਲਾ ਜਿੱਤਾਂਗੇ। ਅੱਛਾ, ਇਹ ਵੀ ਦੱਸਿਆ ਜਾਂਦਾ ਹੈ ਕਿ ਉਸ ਪੀਪਲਸ ਪਾਰਟੀ ਦੇ ਰਹਿਨੁਮਾ ਨੇ ਇਸ ਗੱਲ ਦਾ ਵੀ ਇਜ਼ਹਾਰ ਕੀਤਾ ਜੇ ਤੂੰ ਵੀ ਇਲੈਕਸ਼ਨ ਲੜਨਾ ਚਾਹੁੰਦਾ ਵੇ ਤਾਂ ਤੈਨੂੰ ਮੈਂ ਟਿਕਟ ਲੈ ਦਿੰਦਾ ਵਾਂ। ਇਹਨੇ ਕਿਹਾ ਨਹੀਂ ਚੌਰੀ, ਮੈਂ ਤਾਂ ਇਲੈਕਸ਼ਨ ਨਹੀਂ ਲੜਨਾ, ਲੇਕਿਨ ਤੇਰਾ ਇਲੈਕਸ਼ਨ ਮੈਂ ਇੰਝ ਲੜਾਂਗਾ ਕਿ ਤੂੰ ਅਗਰ ਕੁੱਤਾ ਵੀ ਉਮੀਦਵਾਰ ਖੜਾ ਕਰ ਦਿੱਤਾ ਅਤੇ ਉਹਨੂੰ ਮੈਂ ਜਿਤਵਾਇਆਂਗਾ। ਖੈਰ ਇਹਨੇ ਉਹਨੂੰ ਉਹ ਇਲੈਕਸ਼ਨ ਜਿਹੜਾ ਹੈਗਾ ਉਹ ਜਿਤਵਾਇਆ। ਉਸ ਤੋਂ ਬਾਅਦ ਉਸ ਨੇ ਹੋਰ ਜਿੱਥੇ ਜਿੱਥੇ ਸਿਆਸੀ ਲੋਕ ਜਿਵੇਂ ਇਸਤੇਮਾਲ ਕਰਦੇ ਨੇ, ਮਾਜੂ ਨੂੰ ਇਸਤੇਮਾਲ ਵੀ ਕਰਦਾ ਰਿਹਾ। ਅੱਛਾ, ਹੁਣ ਇਹਨੇ ਜਦੋਂ ਜੇਲੋਂ ਬਾਹਰ ਆਉਂਦਾ ਹੈ ਅਤੇ ਇਹਦੀ ਗੁੰਡਾਗਰਦੀ ਹੋਰ ਤੇਜ਼ ਹੋ ਜਾਂਦੀ ਹੈ, ਪਿੱਛੇ ਸਿਆਸੀ ਪੁਸ਼ਤਪਨਾਹੀ ਵੀ ਆ ਜਾਂਦੀ ਹੈ ਔਰ ਇਹਨੇ ਫੈਕਟਰੀ ਮਾਲਕਾਨ ਕੋਲੋਂ ਜੱਗਾ ਵੱਗਾ ਲੈਣਾ ਸ਼ੁਰੂ ਕਰ ਦਿੱਤਾ
ਔਰ ਤਾਵੀਜ਼ ਜਿਵੇਂ ਕਿ ਮੈਂ ਇੱਕ ਸਟਾਰਟ ਤੁਹਾਨੂੰ ਦੱਸਿਆ ਵੇ ਉਹਦਾ ਹੀ ਕਹਾਣੀ ਇਹ ਦੱਸੀ ਜਾਂਦੀ ਕਿ ਗੁਜਰਾਂਵਾਲੇ ਜੇਲ੍ਹ ਦੇ ਵਿੱਚ ਇੱਕ ਪੀਰ ਬੰਦ ਸੀ ਕਿਸੇ ਕੇਸ ਦੇ ਵਿੱਚ ਔਰ ਮਾਜੂ ਪਹਿਲਵਾਨ ਜਿਹੜਾ ਇਹਨੂੰ ਬੜੀ ਅਕੀਦਤ ਸੀ ਉਹਦੇ ਨਾਲ, ਉਹਦੇ ਬੜਾ ਨੇੜੇ ਹੋ ਗਿਆ। ਉਹਨੇ ਇੱਕ ਤਾਵੀਜ਼ ਦਿੱਤਾ ਸੀ ਕਿ ਇਹ ਤੂੰ ਹਰ ਵਕਤ ਜਿਹੜਾ ਨਾ ਗਲੇ 'ਚ ਪਾ ਕੇ ਰੱਖਣਾ ਵੇ ਔਰ ਜਿੰਨੀ ਦੇਰ ਇਹ ਤਾਵੀਜ਼ ਤੇਰੇ ਗਲੇ 'ਚ ਹੋਇਆ ਔਰ ਤੇਰੇ ਕੋਲ ਕੋਈ ਲੋਹੇ ਦੀ ਚੀਜ਼ ਯਾਨੀ ਕੋਈ ਔਜ਼ਾਰ ਹਥਿਆਰ ਪਿਸਟਲ ਵਗੈਰਾ ਜਾਂ ਕੋਈ ਵੀ ਅਸਲਾ ਹੋਇਆ ਉਨੀ ਦੇਰ ਤੈਨੂੰ ਕੋਈ ਮਾਰ ਨਹੀਂ ਸਕੇਗਾ। ਅੱਛਾ, ਉਹੋ ਹੀ ਤਾਵੀਜ਼ ਜਿਹੜਾ ਹੈਗਾ ਜਦੋਂ ਇਹ ਜੇਲੋਂ ਬਾਹਰ ਆਉਂਦਾ ਹੈ ਤੇ ਉਹ ਤਾਵੀਜ਼ ਦੇ ਨਾਲ ਇੱਕ ਮੈਸੇਜ ਜਿਹੜਾ ਹੈਗਾ ਇਹ ਫੈਕਟਰੀ ਮਾਲਕਾਨ, ਤਗੜੇ ਫੈਕਟਰੀ ਮਾਲਕਾਨ ਨੂੰ ਭੇਜਦਾ ਸੀ ਕਿ ਇਹ ਜੱਗੇ ਆਪਣਾ ਮਾਜੂ ਪਹਿਲਵਾਨ ਦਾ ਤਾਵੀਜ਼ ਲਿਆਦਾ ਇਹਨਾਂ ਪੱਥਾ ਤੁਹਾਡੇ ਕੋਲ ਮੰਗਿਆ ਜਾ ਰਿਹਾ ਹੈ। ਔਰ ਇਹ ਦੱਸਿਆ ਜਾਂਦਾ ਹੈ ਕਿ ਕਿਸੇ ਇੱਕ ਬੰਦੇ ਵੀ ਮਾਜੂ ਪਹਿਲਵਾਨ ਨੂੰ ਪੱਥਾ ਦੇਣ ਤੋਂ ਇਨਕਾਰ ਨਹੀਂ ਕੀਤਾ। ਉਸ ਤੋਂ ਬਾਅਦ ਜਨਾਬ ਅਲੀ ਹੁੰਦਾ ਹੈ ਕਿ ਗੁੰਡਾ ਐਕਟ ਲੱਗਦਾ ਹੈ, ਉਹਦੇ ਵਿੱਚ ਵੀ ਇਹ ਗ੍ਰਿਫਤਾਰ ਹੁੰਦਾ ਵੇ, ਜ਼ਾਹਿਰ ਗੁੰਡਾਗਰਦੀ ਕਰਦਾ ਸੀ। ਉਸ ਤੋਂ ਬਾਅਦ ਇੱਕ ਮੌਕਾ ਆਉਂਦਾ ਹੈ ਕਿ ਇਹਨੂੰ ਸ਼ਹਿਰ ਬਦਰ ਕਰ ਦਿੱਤਾ ਜਾਂਦਾ ਹੈ ਪੁਲਿਸ ਵੱਲੋਂ, ਗੁਜਰਾਂਵਾਲੇ 'ਚੋਂ ਕੱਢ ਦਿੱਤਾ ਜਾਂਦਾ ਹੈ। ਇਹ ਸਭ ਤੋਂ ਪਹਿਲੇ ਚਲਾ ਜਾਂਦਾ ਹੈ ਇਲਾਕਾ ਗੈਰ ਵਿੱਚ, ਉੱਥੇ ਰਹਿੰਦਾ। ਲੇਕਿਨ ਇਹਦਾ ਇੱਕ ਘਰ ਜਿਹੜਾ ਇਹਨੇ ਇੱਕ ਲਾਹੌਰ ਦੇ ਵਿੱਚ ਵੀ ਲక్ష్ਮੀ ਚੌਕ ਦੇ ਨੇੜੇ ਇੱਕ ਕੋਠੀ ਦੱਸੀ ਜਾਂਦੀ ਹੈ ਕਿ ਇਹਨੇ ਉੱਥੇ ਕੋਠੀ ਲਈ ਸੀ ਔਰ ਇਹਦੀਆਂ 2 ਬੀਵੀਆਂ ਸਨ, ਦੋਵੇਂ ਨੇ ਸ਼ਾਦੀਆਂ ਕੀਤੀਆਂ ਸਨ ਔਰ ਦੋਵੇਂ ਬੀਵੀਆਂ ਇੱਥੇ ਲਾਹੌਰ ਹੀ ਰਹਿੰਦੀਆਂ ਸਨ। ਇਹ ਇਲਾਕਾ ਗੈਰ ਰਹਿੰਦਾ ਹੈ ਤੇ ਉੱਥੋਂ ਜਦੋਂ ਵਾਪਸ ਆਉਂਦਾ ਹੈ ਤੇ ਲਾਹੌਰ ਆ ਜਾਂਦਾ ਹੈ। ਹੁਣ ਲਾਹੌਰ ਦੇ ਵਿੱਚ ਇਹ ਵੀ ਮੈਂ ਦੱਸਦਾ ਜਾਵਾਂ ਕਿ ਫਿਲਮ ਇੰਡਸਟਰੀ ਦੇ ਵਿੱਚ ਵੀ ਇਹਦਾ ਬੜਾ ਅਮਲ ਦਖਲ ਸੀ ਔਰ ਇਹੀ ਵਜ੍ਹਾ ਹੈ ਕਿ ਇਹਦੇ ਉੱਤੇ ਮਾਜੂ ਨਾਂ ਦੀ ਫਿਲਮ ਵੀ ਬਣੀ ਔਰ ਕਹਾਣੀਆਂ ਹੋਰ ਵੀ ਬਹੁਤ ਜ਼ਿਆਦਾ ਨੇ ਇਹਦੀਆਂ। ਅਗਰ ਮੈਂ ਇਹਦੀਆਂ ਕਹਾਣੀਆਂ ਦੇ ਕਿਸੇ ਦੱਸਣੇ ਸ਼ੁਰੂ ਕਰ ਦਿਆਂ ਤੇ ਮੇਰਾ ਖਿਆਲ ਹੈ ਕਿ ਇੱਕ ਵਿਲਾਗ ਨਹੀਂ 2-3 ਵਿਲਾਗ ਕਰਨੇ ਪੈਣਗੇ ਕਿਉਂਕਿ ਇਹਦੇ ਨਾਲ ਜੁੜੀਆਂ ਬਹੁਤ ਸਾਰੀਆਂ ਕਹਾਣੀਆਂ ਨੇ ਔਰ ਇਹ ਵਾਹਿਦ ਬੰਦਾ ਹੈ ਜਿਹਨੇ ਇੱਕ ਵੀ ਬੰਦਾ ਆਪਣੀ ਜ਼ਿੰਦਗੀ 'ਚ ਕਤਲ ਨਹੀਂ ਕੀਤਾ ਆਪਣੇ ਹੱਥਾਂ ਨਾਲ ਔਰ ਇਸ ਦੇ ਬਾਵਜੂਦ ਪੂਰੇ ਪੰਜਾਬ ਦੇ ਉੱਤੇ ਇਹਦੀ ਬਤੌਰੇ ਬਦਮਾਸ਼ ਦਹਿਸ਼ਤ ਸੀ ਔਰ ਇਹਦਾ ਰਾਜ ਚੱਲਦਾ ਸੀ। ਖੈਰ ਜਦੋਂ ਇਹ ਲਾਹੌਰ ਆਉਂਦਾ ਹੈ ਨਾਜ਼ਰੀਨ ਤੋ ਬਜ਼ਾਰੇ ਹੁਸਨ ਚਿੰਦੇ ਫੇਰੇ ਹੋਰ ਵੱਧ ਜਾਂਦੇ ਨੇ। ਅੱਗੇ ਤੇ ਗੁਜਰਾਂਵਾਲੇ ਆਉਂਦਾ ਸੀ, ਹੁਣ ਇਹ ਚੌਂਕੇ ਰਹਿੰਦੀ ਇੱਥੇ ਸੀ ਕਿ ਸੱਜ ਤੱਜ ਕੇ ਆਪਣੀ ਗੱਡੀ ਦੇ ਉੱਤੇ ਨਿਕਲਦਾ ਜਿਵੇਂ ਭਲਵਾਨ ਜਾਂ ਬਦਮਾਸ਼ ਹੁੰਦੇ ਨੇ, ਨਾਲ ਇਹਦੇ ਜਿਹੜੇ ਚਮਚੇ ਕੜਛੇ ਉਹ ਵੀ ਇਹਦੇ ਨਾਲ ਹੁੰਦੇ ਔਰ ਬਜ਼ਾਰੇ ਹੁਸਨ ਜਾਣਾ, ਉੱਥੇ ਗਾਣਾ ਵਾਣਾ ਸੁਣਨਾ, ਸ਼ਰਾਬਾਂ ਪੀਣੀਆਂ। ਇਹਦੇ ਦੋਸਤ ਵਗੈਰਾ ਬਾਹਰੋਂ ਜਿਹੜੇ ਆਉਂਦੇ ਸਨ ਦੂਜੇ ਇਜ਼ਲਾ ਦੇ ਵਿੱਚੋਂ ਉਹਨਾਂ ਨੂੰ ਵੀ ਆ ਕੇ ਅਯਾਸ਼ੀ ਵਗੈਰਾ ਕਰਾਣੀ। ਇਵੇਂ ਹੀ ਫਿਲਮ ਇੰਡਸਟਰੀ ਵਿੱਚ ਇੱਕ ਕਹਾਣੀ ਹੈ ਵੀ ਬੜੀ ਮਸ਼ਹੂਰ ਹੈ ਕਿ ਇਹਦੇ ਕੋਲ ਇੱਕ ਮਹਿਮਾਨ ਆਉਂਦਾ ਵੇ ਔਰ ਉਹ ਇਹਨੂੰ ਆ ਕੇ ਕਹਿੰਦਾ ਕਿ ਯਾਰ ਫਿਲਮ ਜਿਹੜੀ ਹੈ ਨਾ ਮੌਲਾ ਜੱਟ ਫਿਲਮ ਉਦੋਂ ਬੜੇ ਅਰੂਜ 'ਤੇ ਸੀ, ਸਿਨੇਮਿਆਂ ਦੇ ਵਿੱਚ ਲੱਗੀ ਹੋਈ ਸੀ ਤੇ ਉਹਨੇ ਕਿਹਾ ਕਿ ਇਹ ਫਿਲਮ ਜਿਹੜੀ ਹੈ ਸਾਨੂੰ ਲੈ ਦਿਓ, ਅਸੀਂ ਇਹ ਸਿਨੇਮੇ ਦੇ ਵਿੱਚ ਲਾਣੀ ਹੈ। ਤੋ ਇਹਨੇ ਮਲਕ ਬਾਰੀ ਨੂੰ ਨਾਲ ਰਾਬਤਾ ਬੰਦਾ ਭੇਜ ਕੇ ਉਹਨੂੰ ਮੰਗਾਇਆ ਕਿਉਂਕਿ ਉਹਨਾਂ ਦੀ ਫਿਲਮ ਸੀ। ਤੋ ਉਹਨੂੰ ਕਿਹਾ ਕਿ ਇਹ ਫਿਲਮ ਸਾਨੂੰ ਚਾਹੀਦੀ ਹੈ। ਉਹਨੇ ਕਿਹਾ ਭਲਵਾਨ ਜੀ ਤੁਹਾਡੀ ਇਹ ਫਿਲਮ ਹੁਕਮ ਕਰੋ। ਉਹਨੇ ਕਿਹਾ ਕਿ ਇਹ ਮੇਰੇ ਦੋਸਤ ਨੇ ਔਰ ਇਹ ਫਿਲਮ ਇਹਨਾਂ ਦੇ ਚਲਾਉਣਾ ਚਾਹੁੰਦੇ ਨੇ ਸਿਨੇਮੇ 'ਚ। ਉਹਨੇ ਕਿਹਾ ਠੀਕ ਹੈ ਚੌਧਰੀ ਸਾਹਿਬ 90,000 ਰੁਪਈਆ ਮੈਂ ਲਵਾਂਗਾ ਤੇ ਇਹ ਫਿਲਮ ਜਿਹੜੀ ਹੈਗੀ ਉਹ ਦੇ ਦੇਣਾ ਵੱਲ ਚਲਾਉਣ। ਤੇ ਉਹਨੇ ਕਿਹਾ ਠੀਕ ਹੈ ਜੀ, ਉਹ ਜੋ ਲਿਖਤ ਪੜਤ ਕਰਨੀ ਕਰ ਲਓ। ਉਹਨੇ ਕਿਹਾ ਜੀ ਲਿਖਤ ਪੜਤ ਅੱਜ ਨਹੀਂ ਹੋ ਸਕਦੀ ਕਿਉਂਕਿ ਹੁਣ ਟਾਈਮ ਜ਼ਿਆਦਾ ਹੋ ਗਿਆ ਵੇ ਔਰ ਗਾਲਬਨ ਕੋਈ ਸੰਡੇ ਦਾ ਜਾਂ ਕੋਈ ਇੰਝ ਦਾ ਮਾਮਲਾ ਵੀ ਸੀ। ਤੋ ਇਹਨੇ ਕਿਹਾ ਜਾ ਅੱਜ ਹੀ ਹੋਏਗਾ 1 ਘੰਟੇ ਦੇ ਵਿੱਚ ਜੋ ਲਿਖਤ ਪੜ੍ਹਨੀ ਹੈ ਕਰਕੇ ਤੇ ਫਿਲਮ ਇਹਨਾਂ ਦੇ ਹਵਾਲੇ ਕਰ। ਖੈਰ ਉਹ ਫਿਲਮ ਇਹਨਾਂ ਦੇ ਹਵਾਲੇ ਕੀਤੀ ਗਈ ਔਰ ਉਹਨੇ 90,000 ਰੁਪਈਆ ਉਸ ਪਾਰਟੀ ਨੇ ਦਿੱਤਾ, ਜਿਹਦੇ 'ਚੋਂ ਦੱਸਿਆ ਜਾਂਦਾ ਹੈ ਕਿ ਇਹਨੇ 70,000 ਮਲਕ ਬਾਰੀ ਨੂੰ ਦਿੱਤਾ ਤੇ 20,000 ਕੋਲ ਰੱਖ ਲਿਆ। ਖੈਰ ਇੰਜ ਦੇ ਮਾਮਲਾ ਹੋਰ ਬਹੁਤ ਜ਼ਿਆਦਾ ਜਿਹੜੇ ਨੇ ਉਹ ਚੱਲਦੇ ਹੈ। ਨਾਜ਼ਰੀਨ ਹਰ ਕਹਾਣੀ ਦਾ ਇੱਕ ਅੰਜਾਮ ਹੁੰਦਾ ਹੈ, ਹਰ ਬਦਮਾਸ਼ ਦਾ, ਹਰ ਤਗੜੇ ਇਨਸਾਨ ਦਾ ਕੋਈ ਨਾ ਕੋਈ ਅੰਜਾਮ ਲਾਜ਼ਮੀ ਹੁੰਦਾ ਹੈ। ਕੋਈ ਜਿੱਡਾ ਕੋਈ ਚੰਗੇਜ਼ ਹੋਵੇ, ਕੋਈ ਹਲਾਕੂ ਹੋਵੇ, ਲੇਕਿਨ ਫਿਤਰਤ ਜਿਹੜੀ ਹੈ ਉਹਨੇ ਆਪਣਾ ਵੀ ਕਮਾਲ ਵਿਖਾਉਣਾ ਹੁੰਦਾ ਹੈ ਔਰ ਆਖਿਰਕਾਰ ਉਹ ਆਪਣੇ ਅੰਜਾਮ ਨੂੰ ਅਪੜਦਾ ਹੈ। ਹੁਣ ਆਉਂਦੇ ਹਾਂ ਕਿ ਇਹਦਾ ਅੰਜਾਮ ਕੀ ਹੁੰਦਾ ਹੈ। ਜਿਵੇਂ ਕਿ ਮੈਂ ਦੱਸਿਆ ਕਿ ਬਾਲਾ ਪੀਰੇ ਦਾ ਉਹਦੇ ਨਾਲ ਇਹਦੀ ਲੜਾਈ ਹੋਈ ਸੀ ਜੇਲ੍ਹ ਦੇ ਵਿੱਚ ਔਰ ਇਹਨੇ ਵਾਹਵਾ ਹੀ ਉਹਨੂੰ ਵਿਜ਼ਿਟ ਕੀਤਾ ਸੀ ਔਰ ਬਾਲਾ ਪੀਰੇ ਦਾ ਆਪ ਇੱਕ ਨਾਂ ਸੀ, ਉਹਦੇ 'ਤੇ ਵੀ ਫਿਲਮ ਬਣੀ ਹੋਈ ਹੈ। ਖੈਰ ਉਹ ਇਹ ਬਾਅਦ ਵਿੱਚ ਇਹਨਾਂ ਦੀ ਸੁਲ੍ਹਾ ਵੀ ਹੋ ਗਈ ਸੀ, ਜਦੋਂ ਜੇਲੋਂ ਬਾਹਰ ਆਏ ਸਨ ਸੁਲ੍ਹਾ ਵੀ ਹੋ ਗਈ ਸੀ। ਲੇਕਿਨ ਬਾਲਾ ਪੀਰੇ ਦਾ ਜਿਹੜਾ ਉਹਨੇ ਅੰਦਰੋਂ ਦੁੱਖ ਜਿਹੜਾ ਨਾ ਉਹ ਨਹੀਂ ਸੀ ਗਿਆ ਆ, ਉਹਨੂੰ ਉਹ ਰੰਜਿਸ਼ ਜਿਹੜੀ ਨਾ ਉਹਨੇ ਭੁਲਾਈ ਨਹੀਂ ਸੀ ਕਿ ਇਹਨੇ ਮੈਨੂੰ, ਮੈਂ ਬਦਮਾਸ਼ ਆਦਮੀ ਹਾਂ ਔਰ ਜੇਲ੍ਹ ਦੇ ਵਿੱਚ ਬਦਮਾਸ਼ਾਂ ਦੇ ਵਿੱਚ ਇਹਨੇ ਮੈਨੂੰ ਬੇਇੱਜ਼ਤ ਕੀਤਾ ਸੀ, ਇਹਦਾ ਮੈਂ ਬਦਲਾ ਜ਼ਰੂਰ ਲੈਣਾ। ਸੋ ਹੁੰਦਾ ਇਹ ਵੇ ਕਿ ਬਾਲਾ ਪੀਰੇ ਦਾ ਇਹਦੇ ਪਿੱਛੇ ਚੜ੍ਹ ਜਾਂਦਾ ਵੇ ਔਰ ਇਹਦੀ ਰੈਕੀ ਕਰਾਉਣੀ ਸ਼ੁਰੂ ਕਰ ਦਿੰਦਾ ਹੈ ਕਿ ਕਿੱਥੇ ਕੀ ਕਰਦਾ ਵੇ। ਇਹਨੂੰ ਵੀ ਪਤਾ ਸੀ ਕਿ ਅਗਰ ਇਹਦੇ ਕੋਲ ਅਸਲਾ ਹੋਇਆ ਤੇ ਗੱਲ ਨਹੀਂ ਬਣਨੀ, ਇਹਨੂੰ ਮਾਰਿਆ ਨਹੀਂ ਜਾਣਾ। ਇਹ ਵਿੱਚ ਇੱਕ ਉਹਦਾ ਹੀ ਗਨਮੈਨ ਸੀ, ਇਹ ਉਹਨੂੰ ਪੈਸੇ ਪੂਸੇ ਬਾਲਾ ਪੀਰੇ ਵਾਲਾ ਲਾਂਦਾ ਹੈ ਕਿ ਤੂੰ ਜਦੋਂ ਇਹਦਾ ਕੋਈ ਮੌਕਾ ਬਣੇ ਨਾ ਇਹਦਾ ਅਸਲਾ ਇਹਦੇ ਤੋਂ ਦੂਰ ਕਰ ਦੇਣਾ ਮੈਂ। ਖੈਰ ਇੱਕ ਦਿਨ ਪਤਾ ਲੱਗਦਾ ਹੈ ਜਨਾਬ ਅਲੀ ਕਿ ਮਾਜੂ ਪਹਿਲਵਾਨ ਆਪਣੇ ਇਹਦਾ ਪੁੱਤਰ ਦਾ ਨਾਂ ਸੀ ਬਿਲਾਲ, ਉਹਦੇ ਸਮੇਤ ਲక్ష్ਮੀ ਚੌਕ ਮਜ਼ਬੂਤ ਹੈਗਾ। ਜਦੋਂ ਉਹ ਲక్ష్ਮੀ ਚੌਕ ਦਾ ਉਹਨੂੰ ਇਤਲਾਹ ਮਿਲਦੀ ਹੈ ਬਾਲਾ ਪੀਰੇ ਦਾ ਨੂੰ, ਉਹ ਵੀ ਜ਼ਾਹਿਰ ਇਹਦੀ ਤਾਕ 'ਚ ਲਗਾ ਫਿਰਦਾ ਸੀ
ਉਹ ਆਉਂਦਾ ਹੈ ਮੌਕੇ ਦੇ ਉੱਤੇ, ਨਾਲ ਉਹਦੇ ਹੋਰ ਢੇਰ ਸਾਰੇ ਸਾਥੀ ਹੁੰਦੇ ਨੇ ਤੇ ਆਉਂਦੇ ਹੀ ਆ ਕੇ ਇਹਦੇ ਉੱਤੇ ਹਮਲਾ ਕਰ ਦਿੰਦੇ ਨੇ। ਉਦੋਂ ਇਹਦੇ ਕੋਲ ਹੁੰਦਾ ਸੀ ਇੱਕ ਗਰਾਰੀ ਵਾਲਾ ਪਿਸਟਲ, ਜਿਹਨੂੰ ਅਸੀਂ 32 ਬੋਰ ਰਿਵਾਲਵਰ ਕਿਹਾ ਜਾਂਦਾ ਵੇ। ਉਹ ਹੀ ਉਦੋਂ ਜ਼ਿਆਦਾ ਵੱਡਾ ਅਸਲਾ ਲੋਕ ਇਸਤੇਮਾਲ ਕਰਦੇ ਸਨ। ਉਹ ਜਿਹੜਾ ਬੰਦਾ ਉਹਨਾਂ ਵਿੱਚ ਪਾਇਆ ਸੀ, ਜਿਹਨੂੰ ਪੈਸੇ ਦਿੱਤੇ ਸੀ, ਉਹਨੇ ਉਹ ਪਿਸਟਲ ਜਿਹੜਾ ਹੈਗਾ ਉਹ ਵੀ ਦੂਰ ਸ਼ੂਰ ਕਰ ਲਿਆ। ਖੈਰ ਇਹਦੇ ਤੇ ਹਮਲਾ ਹੋ ਜਾਂਦਾ। ਜਦੋਂ ਹਮਲਾ ਹੁੰਦਾ ਤੇ ਆਪਣੇ ਪੁੱਤਰ ਨੂੰ ਇੱਥੋਂ ਭਜਾ ਦਿੰਦਾ ਕਿ ਮੈਨੂੰ ਸ਼ਾਇਦ ਅੱਜ ਇਹਨਾਂ ਮਾਰ ਦੇਣਾ, ਲਿਹਾਜ਼ਾ ਤੂੰ ਨਿਕਲ ਜਾ। ਉਹ ਬਿਲਾਲ ਪੁੱਤਰ ਇਹਦਾ ਨਿਕਲ ਜਾਂਦਾ ਵੇ। ਉਹ ਇਹਦੇ ਤੇ ਹਮਲਾ ਕਰਦੇ ਨੇ ਔਰ ਇਹਨੂੰ ਲక్ష్ਮੀ ਚੌਕ ਲਾਹੌਰ ਦੇ ਵਿੱਚ ਮੌਤ ਦੇ ਘਾਟ ਉਤਾਰ ਦਿੰਦੇ ਨੇ। ਨਾਜ਼ਰੀਨ, ਇੰਜ ਇਸ ਪਹਿਲਵਾਨ ਤੋਂ ਬਦਮਾਸ਼ ਬਣਨ ਵਾਲੇ ਮਾਜੂ ਪਹਿਲਵਾਨ ਦੀ ਸਟੋਰੀ ਜਿਹੜੀ ਹੈ ਉਹਦਾ ਐਂਡ ਹੁੰਦਾ ਵੇ। ਔਰ ਮਿਲਨੇ ਆ ਕਿਸੇ ਹੋਰ ਸਟੋਰੀ ਨਾਲ। ਤਦੋਂ ਤੀਕਰ ਤੁਹਾਡਾ ਸਾਰਿਆਂ ਦਾ ਰੱਬ ਰਾਖਾ।